ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ। ਹਾਂਜੀ। ਇੱਕ ਪਿੰਡ ਦੇ ਵਿੱਚ ਨਾ ਦੋ ਸਕੇ ਭਰਾ ਰਹਿੰਦੇ ਸੀ। ਅੱਛਾ ਜੀ। ਦੋਨਾਂ ਦਾ ਨਾ ਆਪਸ ਦੇ ਵਿੱਚ ਪਿਆਰ ਮੁਹੱਬਤ ਵੀ ਬਹੁਤ ਸੀਗਾ ਜੀ। ਅੱਛਾ ਜੀ। ਉਹਨਾਂ ਦਾ ਇੱਕ ਵਾਲਦ ਸੀ ਤੇ ਇੱਕ ਵਾਲਦਾ ਸੀ ਜੀ। ਅੱਛਾ ਜੀ। ਕੁਛ ਅਰਸਾ ਗੁਜ਼ਰਿਆ ਅਮੀ ਉਹਨਾਂ ਦੀ ਵਾਲਦਾ ਦੀ ਡੈਥ ਹੋ ਗਈ। ਅੱਲਾਹ ਤਾਲਾ ਨੂੰ ਉਹਨਾਂ ਦੀ ਵਾਲਦਾ ਪਿਆਰੀ ਹੋ ਗਈ। ਅੱਛਾ। ਅਮੀ ਉਹਨਾਂ ਦੇ ਬਾਪ ਨੇ ਨਾ ਉਹਨਾਂ ਦੋਨਾਂ ਦੀ ਸ਼ਾਦੀ ਕਰ ਦਿੱਤੀ। ਹਾਲੇ ਜਵਾਨ ਹੀ ਸੀਗੇ। ਉਹਨੇ ਕਿਹਾ ਚਲੋ ਮੇਰੇ ਪੁੱਤਰਾਂ ਦੀ ਰੋਟੀ ਪੱਕਦੀ ਹੋਏਗੀ ਤੇ ਮੇਰੀ ਬੀਵੀ ਤਾਂ ਨਹੀਂ ਦੇਖ ਸਕੀ, ਇਹਨਾਂ ਦੀਆਂ ਖੁਸ਼ੀਆਂ ਮੈਂ ਹੀ ਦੇਖੂੰਗਾ। ਉਹਨੇ ਉਹਨਾਂ ਦੀ ਸ਼ਾਦੀ ਕਰਤੀ। ਤੇ ਪੁੱਤਰਾਂ ਨੇ ਆਪਣੀਆਂ ਬੀਵੀਆਂ ਨੂੰ ਆਂਦੀਆਂ ਨੂੰ ਕਿਹਾ, ਕਹਿੰਦੇ ਗੱਲ ਸੁਣੋ, ਇਹ ਅਸੀਂ ਹੈਗੇ ਦੋਨੇ ਸਕੇ ਭਰਾ ਤੇ ਜਿਹੜੀ ਨੇ ਸਾਨੂੰ ਤੋੜਨੇ ਦੀ ਕੋਸ਼ਿਸ਼ ਕੀਤੀ, ਸਮਝ ਲਓ ਸਾਡੇ ਘਰ ਦੇ ਵਿੱਚ ਉਹਦੀ ਜਗ੍ਹਾ ਕੋਈ ਨਹੀਂ ਹੈਗੀ। ਤੇ ਪਿਓ ਨੇ ਵੀ ਤਰਬੀਅਤ ਚੰਗੀ ਕੀਤੀ ਸੀ। ਤੇ ਕੁਛ ਅਰਸਾ ਮੇ ਗੁਜ਼ਰਿਆ, ਅੱਲਾਹ ਤਾਲਾ ਦੀ ਕਰਨੀ ਹੋਈ, ਪਿਓ ਵੀ ਅੱਲਾਹ ਤਾਲਾ ਨੂੰ ਪਿਆਰਾ ਹੋ ਗਿਆ। ਜਦੋਂ ਪਿਓ ਅੱਲਾਹ ਤਾਲਾ ਨੂੰ ਪਿਆਰਾ ਹੋਇਆ ਅਮੀ ਜੀ, ਤੇ ਹੁਣ ਜ਼ਮੀਨਾਂ ਜਾਇਦਾਦ ਚੰਗੀ ਸੀਗੀ, ਅੱਲਾਹ ਤਾਲਾ ਨੇ ਦਿੱਤਾ ਚੰਗਾ ਸੀਗਾ। ਤੇ ਵੰਡ ਵਡਈਏ ਦਾ ਟਾਈਮ ਆਇਆ ਤੇ ਦੋਨੇ ਭਰਾ ਇੱਕ ਦੂਸਰੇ ਨਾਲ ਬੜਾ ਪਿਆਰ ਕਰਦੇ ਸੀ। ਕਹਿੰਦੇ ਅਸੀਂ ਦੋਨਾਂ ਨੇ ਮਰ ਤੇ ਜਾਵਾਂਗੇ, ਅਸੀਂ ਕੱਲੇ ਕੱਲੇ ਨਹੀਂ ਹੋਣਾ, ਅਲੱਗ ਨਹੀਂ ਹੋਣਾ। ਹੁਣ ਵੱਡਾ ਭਰਾ ਛੋਟੇ ਨੂੰ ਕਹਿੰਦਾ ਕਿ ਭਰਾਵਾ ਜ਼ਮੀਨ ਆ ਪਿਓ ਦੇ ਨਾਮ ਤੇ, ਕੀ ਕਰਨਾ ਇਹਦਾ? ਉਹ ਕਹਿੰਦਾ ਮੇਰਾ ਪਿਓ ਤੇ ਟੁਰ ਗਿਆ, ਲੇਕਿਨ ਤੂੰ ਮੇਰਾ ਵੱਡਾ ਭਰਾ ਆ ਤੇ ਵੱਡਾ ਭਰਾ ਹੁੰਦਾ ਪਿਓਾਂ ਵਜਾ। ਵੀਰਿਆ ਇਹ ਤੂੰ ਆਪਣੇ ਨਾਮ ਤੇ ਕਰਾ ਲੈ। ਵੱਡਾ ਕਹਿੰਦਾ ਨਹੀਂ ਵੀਰਿਆ ਆਪਾਂ ਅੱਧੀ ਅੱਧੀ ਕਰ ਲੈਨੇ। ਕਹਿੰਦਾ ਨਹੀਂ ਨਹੀਂ ਵੀਰਿਆ ਮੈਂ ਤੇਰੇ ਨਾਮ ਤੇ ਕਰਾਣੀ ਆ। ਦੇਖ ਤੂੰ ਮੇਰਾ ਇੰਨਾ ਖਿਆਲ ਕਰਦਾ ਆ, ਇੰਨਾ ਪਿਆਰ ਕਰਦਾ ਆ, ਤੇ ਅੱਬੇ ਦੇ ਨਾਲ ਤੂੰ ਜ਼ਿਮੀਂਦਾਰਾ ਵੀ ਕਰਦਾ ਰਿਹਾ, ਮਿਹਨਤ ਮਜ਼ਦੂਰੀ ਵੀ ਕਰਦਾ ਰਿਹਾ, ਲਿਹਾਜ਼ਾ ਮੈਂ ਇਹ ਜ਼ਮੀਨ ਤੂੰ ਆਪਣੇ ਨਾਮ ਤੇ ਕਰਾ ਲੈ, ਮੈਂ ਵੀ ਤੇ ਨਾਲ ਹੀ ਖਾਣਾ ਨਾ। ਤੇ ਆਪਾਂ ਜਦ ਰਹਿਣਾ ਇਕੱਠੇ ਆ। ਉਹਨੇ ਕਿਹਾ ਠੀਕ ਆ। ਛੋਟੇ ਭਰਾ ਨੇ ਅਮੀ ਜ਼ਮੀਨ ਜਿਹੜੀ ਜਾਇਦਾਦ ਸੀ ਸਾਰੀ ਆਪਣੇ ਵੱਡੇ ਭਰਾ ਦੇ ਨਾਮ ਤੇ ਕਰਵਾਤੀ ਕਿ ਮੇਰਾ ਭਰਾ ਆ ਤੇ ਪਿਓਾਂ ਵਜਾਇਆ ਜੀ। ਅਮੀ ਦੋਨਾਂ ਦੀਆਂ ਸ਼ਾਦੀਆਂ ਹੋਈਆਂ ਸੀ। ਵੱਡੇ ਭਰਾ ਨੂੰ ਅੱਲਾਹ ਤਾਲਾ ਨੇ ਦਿੱਤੇ 2 ਬੱਚੇ। ਛੋਟੇ ਭਰਾ ਨੂੰ ਅਮੀ ਹੱਲੇ ਅੱਲਾਹ ਤਾਲਾ ਨੇ ਬੱਚਾ ਦਿੱਤਾ ਸੀ, ਬੱਚਾ ਕੋਈ ਮਹੀਨੇ ਡੇਢ ਦਾ ਹੀ ਹੋਇਆ ਅਮੀ ਜੀ। ਤੇ ਛੋਟੇ ਭਰਾ ਦੀ ਡੈਥ ਹੋ ਗਈ, ਉਹਨੂੰ ਹਾਰਟ ਅਟੈਕ ਹੋ ਗਿਆ। ਅੱਲਾਹ ਤਾਲਾ ਨੂੰ ਪਿਆਰਾ ਹੋ ਗਿਆ ਤੇ ਵੱਡਾ ਭਰਾ ਵੀ ਰੋਂਦਾ ਫਿਰੇ। ਲੋਕਾਂ ਨੂੰ ਕਹਿੰਦਾ ਫਿਰੇ ਕਿ ਮੇਰਾ ਕੌਣ ਰਹਿ ਗਿਆ ਪਿੱਛੇ, ਮੇਰੀਆਂ ਤਾਂ ਬਾਹਾਂ ਟੁੱਟ ਗਈਆਂ, ਮੇਰਾ ਤਾਂ ਗੁਜ਼ਾਰਾ ਨਹੀਂ ਹੋਣਾ ਹੈਗਾ। ਲੋਕਾਂ ਨੇ ਬੜੇ ਹੌਸਲੇ ਦੇਣੇ ਪਰ ਉਹ ਕਿੱਥੇ ਚੁੱਪ ਕਰੇ। ਉਹਦੀ ਜਿਹੜੀ ਛੋਟੇ ਦੀ ਬੀਵੀ ਸੀ ਨਾ, ਉਹਨੇ ਸਬਰ ਕਰ ਲਿਆ। ਕਹਿੰਦੀ ਕੋਈ ਗੱਲ ਨਹੀਂ, ਕਹਿੰਦੀ ਮੇਰਾ ਬੰਦਾ ਟੁਰ ਗਿਆ, ਮੇਰਾ ਭਰਾ ਆ ਤੂੰ, ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ, ਮੈਂ ਇੱਥੇ ਰਵਾਂਗੀ, ਮੈਂ ਤੈਨੂੰ ਛੱਡ ਕੇ ਨਹੀਂ ਜਾਣਾ, ਮੇਰੇ ਬੰਦੇ ਨੂੰ ਤੂੰ ਪਿਆਰਾ ਸੀਗਾ ਤੇ ਜਿੱਦਾਂ ਦਾ ਤੂੰ ਮੇਰੇ ਬੰਦੇ ਦਾ ਭਰਾ ਸੀ ਤੂੰ ਮੇਰਾ ਭਰਾ ਆ। ਮੇਰੇ ਪਿਛਲੇ ਭੁੱਲ ਗਏ, ਮੇਰੇ ਆਹ ਹੀ ਆ, ਤੂੰ ਹੀ ਆ ਮੇਰਾ ਸਾਰਾ ਕੁਝ, ਤੇ ਤੂੰ ਮੇਰੇ ਸਕੇ ਭਰਾਵਾਂ ਨਾਲੋਂ ਵੀ ਵੱਧ ਕੇ ਆ। ਉਹਨੇ ਵੀ ਸਿਰ ਤੇ ਹੱਥ ਰੱਖਿਆ, ਕਹਿੰਦਾ ਤੂੰ ਮੇਰੀ ਭੈਣ ਆ। ਅਮੀ ਰਹਿਣ ਲੱਗ ਗਏ। ਕੋਈ ਸਾਲ 6 ਮਹੀਨੇ ਗੁਜ਼ਰੇ ਨਾ ਅਮੀ ਜੀ, ਤੇ ਵੱਡੇ ਦੇ ਦਿਲ ਦੇ ਵਿੱਚ ਇਹ ਆਇਆ ਕਿ ਕਿਉਂ ਨਾ ਮੈਂ ਜਿਹੜੀ ਇਹ ਜ਼ਮੀਨ ਆ ਮੇਰੇ ਨਾਮ ਤੇ ਤਾਂ ਹੈਗੀ ਆ, ਤੇ ਜਦੋਂ ਮੇਰੇ ਭਰਾ ਦਾ ਬੱਚਾ ਵੱਡਾ ਹੋਇਆ ਉਹਦੇ ਤਾਂ ਨਾਮ ਤੇ ਹੋ ਜਾਣੀ, ਅੱਧਾ ਹਿੱਸਾ ਉਹਨੇ ਲੈ ਜਾਣਾ ਆ। ਤੇ ਜਾਂ ਗੱਲ ਕਰੂਗਾ ਕਿ ਇਹ ਤਾਂ ਮੇਰਾ ਹਿੱਸਾ ਸੀਗਾ, ਤੇ ਭਰਜਾਈ ਮੇਰੀ ਗੱਲ ਕਰੂਗੀ, ਕਿਉਂ ਨਾ ਇਹਨੂੰ ਮੈਂ ਘਰੋਂ ਹੀ ਕੱਢ ਦਵਾਂ। ਅਮੀ ਉਸ ਵੱਡੇ ਭਰਾ ਨੇ ਨਾ ਆਪਣੀ ਭਰਜਾਈ ਤੇ ਇਲਜ਼ਾਮ ਲਾਇਆ ਕਿ ਇਹ ਤਾਂ ਚੰਗੀ ਨਹੀਂ ਹੈਗੀ, ਇਹਦੇ ਕੋਲ ਤਾਂ ਬੰਦੇ ਆਂਦੇ। ਭਰਜਾਈ ਕਹਿੰਦੀ ਕਿ ਵੀਰਿਆ ਦੇਖ ਮੈਂ ਤੈਨੂੰ ਕਹਿੰਦੀ ਆ ਭਰਾ, ਮੈਨੂੰ ਜੋ ਮਰਜ਼ੀ ਕਹਿ ਪਰ ਮੇਰੇ ਤੇ ਆਹ ਇਲਜ਼ਾਮ ਨਾ ਲਾ, ਮੈਂ ਪਾਕ ਸਾਫ ਔਰਤ ਆ। ਉਹਨੇ ਕਿਹਾ ਨਹੀਂ ਜੀ, ਉਹਨੇ ਬਾਹ ਫੜੀ ਤੇ ਬਾਹਰ ਕੱਢ ਦਿੱਤੀ। ਲੋਕਾਂ 'ਚ ਵੀ ਉਹਦਾ ਵਿਚਾਰੀ ਦਾ ਤਮਾਸ਼ਾ ਬਣਾਇਆ, ਤੇ ਲੋਕੀ ਵੀ ਕਹਿਣਗੇ ਇੰਨਾ ਚੰਗਾ ਬੰਦਾ ਆ, ਹਾਜੀ ਨਮਾਜ਼ੀ ਪਰਹੇਜ਼ਗਾਰ ਸ਼ਰੀਫ ਬੰਦਾ ਹੈ, ਝੂਠ ਬੋਲ ਹੀ ਨਹੀਂ ਸਕਦਾ, ਔਰਤਾਂ ਦਾ ਕੀ ਪਤਾ ਲੱਗਦਾ ਕਿ ਬੰਦਾ ਸਿਰ ਤੇ ਨਹੀਂ ਸੀਗਾ, ਹੋ ਸਕਦਾ ਕਿਸੇ ਨਾਲ ਮਾੜੀ ਹੋਵੇ। ਉਹ ਵਿਚਾਰੀ ਰੋਂਦੀ ਹੋਈ ਆਪਣੇ ਵੀ ਮਾਂ ਪਿਓ ਦੇ ਘਰ ਚਲੀ। ਮਾਂ ਪਿਓ ਵੀ ਅੱਗੇ ਉਹਨਾਂ ਨੇ ਰੱਖਿਆ ਨਹੀਂ, ਉਹਦੇ ਭਰਾ ਸੀਗੇ, ਮਾਂ ਪਿਓ ਤੋਂ ਫੌਤ ਹੋ ਗਏ ਸੀ। ਉਹਨਾਂ ਨੇ ਕਿਹਾ ਤੈਨੂੰ ਤਾਂ ਅਸੀਂ ਉਦੋਂ ਹੀ ਕਹਿੰਦੇ ਸੀ ਕਿ ਤੈਨੂੰ ਕਿਸੇ ਹੋਰ ਜਗ੍ਹਾ ਤੇ ਬਹਾ ਦਿੰਨੇ ਆ, ਤੂੰ ਵੀ ਉੱਥੇ ਰਹੀ ਆ, ਹੁਣ ਉੱਥੇ ਹੀ ਚਲੀ ਜਾ। ਉਹਨੇ ਕਿਹਾ ਵੀਰਿਆ ਮੇਰਾ ਕੋਈ ਨਹੀਂ, ਉਹਨਾਂ ਨੇ ਮੈਨੂੰ ਕੱਢ ਦਿੱਤਾ। ਕਹਿੰਦੇ ਜਦੋਂ ਟਾਈਮ ਸੀਗਾ ਉਦੋਂ ਅਸੀਂ ਤੈਨੂੰ ਕਿਹਾ ਸੀਗਾ ਕਿ ਉੱਥੋਂ ਆ ਜਾ ਇੱਥੇ ਤੇ ਆਪਣਾ ਜ਼ਮੀਨ ਜਾਇਦਾਦ ਲੈ ਆ, ਤੇ ਤੇਰਾ ਅਸੀਂ ਕਿਤੇ ਹੋਦਰ ਕਰ ਦਿੰਨੇ ਆ, ਜਾਂ ਇੱਥੇ ਬੈਠ ਜਾ। ਤੇ ਤੂੰ ਮੰਨੀ ਨਹੀਂ ਸੀ ਹੈਗੀ, ਨਾ ਤੂੰ ਜ਼ਮੀਨ ਜਾਇਦਾਦ ਲਈ ਸੀ ਤੇ ਨਾ ਤੂੰ ਕਿਤੇ ਹੋਦਰ ਸ਼ਾਦੀ ਕਰਨੇ ਨੂੰ ਰਾਜ਼ੀ ਹੋਈ ਸੀ, ਲਿਹਾਜ਼ਾ ਸਾਡੇ ਘਰ ਤੇਰੀ ਜਗ੍ਹਾ ਕੋਈ ਨਹੀਂ ਹੈਗੀ। ਉਸ ਔਰਤ ਨੇ ਨਾ ਮੈਂ ਬੱਚਾ ਲਿਆ ਆਪਣੀ ਝੋਲੀ ਦੇ ਵਿੱਚ, ਇੱਕ ਲਿਆ ਕਿਰਾਏ ਤੇ ਮਕਾਨ ਅੰਮੀ ਜੀ, ਤੇ ਸਿਲਾਈ ਕਢਾਈ ਦਾ ਕੰਮ ਜਾਣਦੀ ਸੀ ਅੰਮੀ ਜੀ, ਤੇ ਉਹਨੇ ਨਾ ਉੱਥੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕਰ ਲਿਆ, ਇੱਕ ਕਿਰਾਏ ਤੇ ਘਰ ਲੈ ਕੇ ਆ। ਹੁਣ ਜਿਹੜਾ ਭਰਾ ਸੀਗਾ ਨਾ ਵੱਡਾ, ਉਹਦਾ ਜਿਹੜਾ ਜੇਠ ਕਹਿੰਦੇ ਆ, ਜੇਠ ਹੀ ਕਹਿੰਦੇ ਆ ਨਾ ਜੀ, ਉਹ ਬੜਾ ਖੁਸ਼ ਕਿ ਸਾਰੀ ਜ਼ਮੀਨ ਜਾਇਦਾਦ ਤੇ ਮੈਨੂੰ ਮਿਲ ਗਈ ਆ। ਵਕਤ ਗੁਜ਼ਰਦਾ ਗਿਆ, ਵਕਤ ਗੁਜ਼ਰਦਾ ਗਿਆ, ਉਹ ਯਾਸ਼ੀ ਕਰੇ ਤੇ ਉਹ ਵਿਚਾਰੀ ਗੁਰਬਤ ਦੀ ਜ਼ਿੰਦਗੀ ਗੁਜ਼ਾਰਨ ਲਈ। ਮੁੰਡਾ ਪੜਨ ਲੱਗ ਗਿਆ, ਥੋੜਾ ਵੱਡਾ ਹੋਇਆ, ਸਕੂਲੇ ਜਾਣ ਲੱਗਾ, ਤੇ ਬੱਚੇ ਕਹਿਣ ਕਿ ਜਿਹੜਾ ਤੇਰਾ ਤਾਇਆ ਆ ਨਾ ਉਹ ਤੇ ਬੜਾ ਅਮੀਰ ਆ, ਤੇ ਤੁਸੀਂ ਕਿਉਂ ਇੰਨੇ ਗਰੀਬ ਆ? ਉਹਨਾਂ ਦੀਆਂ ਤੇ ਕੋਠੀਆਂ ਤੇ ਉਹਨਾਂ ਦੇ ਤੇ
ਦੌਲਤਾਂ ਤੇ ਉਹਨਾਂ ਕੋਲ ਤਾਂ ਜ਼ਮੀਨਾਂ ਜਾਇਦਾਦਾਂ ਹਾਂਜੀ ਟਰੈਕਟਰ ਟਰਾਲੀਆਂ ਤੇ ਤੁਸੀਂ ਗਰੀਬ ਆ, ਤੇਰੀ ਮਾਂ ਤੇ ਮਿਹਨਤਾਂ ਕਰਦੀ ਆ। ਹਾਂਜੀ ਉਹਨੇ ਆਪਣੀ ਮਾਂ ਨੂੰ ਕਿਹਾ, ਮਾਂ ਉਹਦੀ ਕਹਿੰਦੀ ਪੁੱਤਰ ਕੋਈ ਗੱਲ ਨਹੀਂ, ਇਹ ਅੱਲਾਹ ਤਾਲਾ ਸਾਨੂੰ ਵੀ ਦੇਗਾ। ਉਹਨੇ ਕਿਹਾ ਨਹੀਂ ਮਾਂ, ਮੈਂ ਆਪਣੇ ਤਾਏ ਕੋਲੋਂ ਜਾ ਕੇ ਹਿੱਸਾ ਲੈ ਕੇ ਆਣਾ। ਅੱਛਾ ਅਸੀਂ ਕਿੱਦਾਂ ਵਕਤ ਗੁਜ਼ਾਰਦੇ ਆ, ਮੇਰਾ ਵੀ ਤਾਂ ਪਿਓ ਸੀ ਨਾ, ਉਹਦਾ ਵੀ ਤਾਂ ਹਿੱਸਾ ਬਣਦਾ। ਉਹਨੇ ਕਿਹਾ ਨਹੀਂ ਪੁੱਤਰ, ਤੇਰਾ ਪਿਓ ਜਿਹੜਾ ਸੀਗਾ ਨਾ, ਜਿੰਦਾ ਜਿੰਦਾ ਤੇਰੇ ਤਾਏ ਨੂੰ ਦੇ ਗਿਆ ਸੀਗਾ ਤੇ ਲੜੀ ਦਾ ਨਹੀਂ ਹੈਗਾ। ਉਹਨੇ ਕਿਹਾ ਨਹੀਂ ਜੀ, ਮੈਂ ਤਾਂ ਆਪਣੇ ਤਾਏ ਕੋਲੋਂ ਹਿੱਸਾ ਲੈ ਕੇ ਆਣਾ। ਅਮੀ 10ਵੀਂ 12ਵੀਂ ਚ ਪੜਦਾ ਸੀਗਾ ਵਿਚਾਰਾ, ਹਲੇ ਗਿਆ ਆਪਣੇ ਤਾਏ ਕੋਲ ਜਾ ਕੇ ਕਹਿੰਦਾ ਤਾਇਆ ਜੀ ਅਸੀਂ ਵਕਤ ਬੜਾ ਮੁਸ਼ਕਲ ਗੁਜ਼ਾਰਦੇ ਆ, ਮੈਂ ਪੜਦਾ ਵੀ ਆ, ਮੇਰੀ ਅੰਮੀ ਮੇਰੀਆਂ ਫੀਸਾਂ ਵੀ ਅਦਾ ਕਰਦੀ ਆ ਤੇ ਮੈਂ ਪੜ੍ਹਾਈ ਛੱਡ ਕੇ ਕੋਈ ਕੰਮ ਕਰਾਂਗਾ ਤੇ ਫਿਰ ਮੈਂ ਪੜ੍ਹ ਨਹੀਂ ਸਕਦਾ ਤੇ ਮੈਨੂੰ ਇੰਨਾ ਕੁ ਦੇ ਦਿਓ ਕਿ ਮੈਂ ਆਪਣੀ ਪੜ੍ਹਾਈ ਦੇ ਖਰਚੇ ਕਰ ਲਵਾਂ, ਮੈਂ ਤੁਹਾਡੇ ਕੋਲ ਸਾਰੀ ਜਾਇਦਾਦ ਨਹੀਂ ਮੰਗਦਾ। ਤਾਏ ਨੇ ਤਾਂ ਅੰਮੀ ਜੀ ਅੱਗਿਓਂ ਫੜ ਲਿਆ, ਕਹਿੰਦਾ ਮੈਂ ਤੈਨੂੰ ਇੱਥੇ ਮਾਰ ਦਿਆਂਗਾ, ਤੇਰੀਆਂ ਲੱਤਾਂ ਤੋੜ ਦਿਆਂਗਾ, ਤੂੰ ਇੱਥੇ ਮੇਰੀਆਂ ਨਜ਼ਰਾਂ ਤੋਂ ਗਾਇਬ ਹੋ ਜਾ। ਉਹਨੂੰ ਵੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਘਰੋਂ ਬਾਹਰ ਕੱਢ ਦਿੱਤਾ ਤੇ ਬਦਮਾਸ਼ ਲਿਆ ਕੇ ਤੇ ਉਹਦੀ ਮਾਂ ਨੂੰ ਵੀ ਜਾ ਕੇ ਧਮਕੀਆਂ ਦਿੱਤੀਆਂ ਕਿ ਤੇਰੇ ਪੁੱਤਰ ਨੂੰ ਅਸੀਂ ਨਹੀਂ ਛੱਡਣਾ ਹੈਗਾ, ਆਇੰਦਾ ਤੋਂ ਬਾਅਦ ਤੇਰਾ ਪੁੱਤਰ ਸਾਡੇ ਕੋਲ ਕੋਈ ਚੀਜ਼ ਨਾ ਮੰਗੇ। ਮਾਂ ਡਰ ਗਈ। ਅੰਮੀ ਉਹਨੇ ਆਪਣੇ ਪੁੱਤਰ ਨੂੰ ਸਮਝਾਇਆ ਕਿ ਪੁੱਤਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਪੁੱਤਰ ਮੈਂ ਤਾਂ ਸਾਰੀ ਜਵਾਨੀ ਤੇਰੇ ਤੇ ਗੁਜ਼ਾਰਤੀ ਹੈ, ਤੈਨੂੰ ਕੁਝ ਹੋ ਗਿਆ ਤੇ ਮੇਰਾ ਕੌਣ ਆ, ਲਿਹਾਜ਼ਾ ਸਾਨੂੰ ਇਹ ਜ਼ਮੀਨਾਂ ਜਾਇਦਾਦ ਪੈਸਾ ਨਹੀਂ ਚਾਹੀਦਾ, ਅੱਲਾਹ ਤਾਲਾ ਸਾਡੀ ਮਦਦ ਕਰੇਗਾ। ਬੱਚੇ ਨੂੰ ਵੀ ਮਿਹਨਤ ਮਜ਼ਦੂਰੀਆਂ ਕਰਵਾਉਂਦੀ ਰਹੀ, ਬੱਚਾ ਵੀ ਸਕੂਲੋਂ ਆਣਾ, ਅੰਮੀ ਉਹਨੇ ਕੋਈ ਨਾ ਆਪਣਾ ਪਾਰਟ ਟਾਈਮ ਕੰਮ ਸ਼ੁਰੂ ਕਰ ਦੇਣਾ। ਕੰਮ ਕੁਮ ਕਰਦਾ ਰਿਹਾ ਅੰਮੀ ਜੀ, ਕਿਸੇ ਦੁਕਾਨ ਤੇ ਚੱਲ ਜਾਣਾ, ਕਦੀ ਕਿਸੇ ਹੋਟਲ ਤੇ ਚੱਲ ਜਾਣਾ, ਕਿਤੇ ਨਾ ਕਿਤੇ ਉਹਨੇ ਕੰਮ ਕਰਦੇ ਰਹਿਣਾ ਪਾਰਟ ਟਾਈਮ ਦੇ ਵਿੱਚ ਨਾ ਅੰਮੀ ਜੀ। ਤੇ ਜਿਹੜਾ ਸੀਗਾ ਨਾ ਉਹਦਾ ਤਾਇਆ ਮੁੰਡੇ ਦਾ, ਅੰਮੀ ਵਕਤ ਆਂਦਾ ਗਿਆ, ਉਹ ਮੁੰਡਾ ਜਵਾਨ ਹੁੰਦਾ ਗਿਆ ਤੇ ਤਾਇਆ ਉਹਦਾ ਬੁੱਢਾ ਹੁੰਦਾ ਗਿਆ। ਹੁਣ ਤਾਏ ਦੇ ਪੁੱਤਰ ਜ਼ਾਹਿਰੀ ਗੱਲ ਹੈ ਯਾਸ਼ੀ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਅੱਬਾ ਜੀ ਗੱਲ ਏਦਾਂ ਆ ਕਿ ਥੋੜੀ ਜਿਹੀ ਅਸੀਂ ਜ਼ਮੀਨ ਵੇਚੀਏ, ਵੇਚ ਕੇ ਤਾਂ ਅਸੀਂ ਯੂਰਪ ਚਲੇ ਜਾਂਦੇ ਆ, ਉੱਥੇ ਜਾ ਕੇ ਕੋਈ ਬਿਜ਼ਨਸ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਦੇ ਆ। ਉਹਨੇ ਕਿਹਾ, ਉਹਨੂੰ ਵੀ ਲਾਲਚ ਸੀਗਾ, ਉਹਨੇ ਕਿਹਾ ਪੁੱਤਰ ਇਹ ਤਾਂ ਗੱਲ ਬੜੀ ਅੱਛੀ ਆ ਤੇ ਚਲੋ ਅਸੀਂ ਕਾਰੋਬਾਰ ਸ਼ੁਰੂ ਕਰਦੇ ਆ। ਅੰਮੀ ਜ਼ਮੀਨਾਂ ਵੇਚੀਆਂ, ਜਾਇਦਾਦਾਂ ਵੇਚੀਆਂ, ਵੇਚ ਕੇ ਤਾਂ ਉਹਨਾਂ ਨੇ ਕਿਤੇ ਯੂਰਪ ਦੇ ਕਿਸੇ ਕੰਟਰੀ 'ਚ ਜਾ ਕੇ ਉੱਥੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਲਿਆ। ਸਾਰੀਆਂ ਜ਼ਮੀਨਾਂ ਵੇਚ ਦਿੱਤੀਆਂ, ਕੋਈ ਥੋੜੀ ਬਹੁਤੀ ਰਹਿ ਗਈ ਹੋਊਗੀ, ਘਰ ਘੁਰ ਰਹਿ ਗਿਆ। ਜ਼ਮੀਨਾਂ 'ਚ ਉਹਨਾਂ ਨੇ ਕੀ ਰੱਖਿਆ, ਉਹਨਾਂ ਨੇ ਕਿਹਾ ਅਸੀਂ ਕਿਹੜਾ ਅੱਬਾ ਜ਼ਿਮੀਂਦਾਰਾ ਕਰਦੇ ਆ ਤੇ ਲਿਹਾਜ਼ਾ ਵੇਚ ਕੇ ਕੋਈ ਕਾਰੋਬਾਰ ਕਰਦੇ ਆ। ਉਹ ਬਾਹਰ ਜਾ ਕੇ ਸੈੱਟ ਹੋ ਗਏ, ਉੱਥੇ ਜਾ ਕੇ ਕਰਾ ਲਈਆਂ ਉਹਨਾਂ ਨੇ ਆਪਣੀਆਂ ਸ਼ਾਦੀਆਂ। ਹੁਣ ਰਹਿ ਗਿਆ ਪਿਓ ਕੱਲਾ, ਉਹ ਬਿਮਾਰ ਹੋਣ ਲੱਗ ਗਿਆ। ਉਹਨੇ ਆਪਣੇ ਪੁੱਤਰਾਂ ਨੂੰ ਫੋਨ ਕੀਤਾ ਕਿ ਪੁੱਤਰ ਮੈਂ ਬਹੁਤ ਜ਼ਿਆਦਾ ਬਿਮਾਰ ਰਹਿਣਾ ਆ ਤੇ ਮੇਰਾ ਕੁਝ ਦੇਖੋ, ਆ ਕੇ ਮੈਨੂੰ ਮਿਲ ਜਾਓ, ਮੇਰਾ ਤੁਹਾਡੇ ਤੋਂ ਇਲਾਵਾ ਕੌਣ ਆ। ਉਹ ਕਹਿੰਦੇ ਅੱਬਾ ਜੀ ਸਾਡੇ ਕੋਲ ਟਾਈਮ ਨਹੀਂ ਲੱਗਦਾ ਹੈਗਾ, ਲਿਹਾਜ਼ਾ ਅਸੀਂ ਨਹੀਂ ਆ ਸਕਦੇ ਹੈਗੇ ਤੇ ਅਸੀਂ ਤੈਨੂੰ ਇੱਕ ਮੁਲਾਜ਼ਮ ਰੱਖ ਦਿੰਨੇ ਆ ਜਿਹੜਾ ਤੇਰਾ ਦਿਨ ਰਾਤ ਖਿਆਲ ਕਰੇਗਾ, ਤੈਨੂੰ ਰੋਟੀ ਪਕਾ ਕੇ ਦੇਗਾ, ਤੇਰੀ ਦਵਾਈ ਸ਼ਵਾਈ ਦਾ ਵੀ ਖਰਚਾ ਕਰੇਗਾ, ਸਾਰਾ ਨਿਜ਼ਾਮ ਕਰੇਗਾ, ਅਸੀਂ ਪੈਸੇ ਵੀ ਤੈਨੂੰ ਭੇਜੀ ਜਾਵਾਂਗੇ, ਪੈਸਿਆਂ ਵੱਲੋਂ ਕਮੀ ਨਹੀਂ ਆਂਦੀ ਹੈਗੀ। ਉਹਨੇ ਵੀ ਸੋਚਿਆ ਕਿ ਮੇਰੇ ਪੁੱਤਰ ਆ ਕਾਰੋਬਾਰ ਕਰਦੇ, ਮੈਂ ਇਹਨਾਂ ਦਾ ਕਾਰੋਬਾਰ ਕਿਉਂ ਖਰਾਬ ਕਰਨਾ, ਚਲੋ ਮੇਰਾ ਨਿਜ਼ਾਮ ਚੱਲਦਾ ਚੱਲੀ ਜਾਵੇ। ਪੁੱਤਰਾਂ ਨੇ ਅੰਮੀ ਉਹਨੂੰ ਮੁਲਾਜ਼ਮ ਰੱਖ ਦਿੱਤਾ ਤੇ ਜਿਹੜਾ ਉਹਦਾ ਭਰਾ ਸੀ ਨਾ, ਜਿਹੜਾ ਫੌਤ ਹੋ ਗਿਆ ਸੀ, ਉਹਦਾ ਬੱਚਾ ਜਿਹੜੀ ਉਹਦੀ ਭਰਜਾਈ ਪਾਲਦੀ ਸੀਗੀ, ਉਹ ਵੀ ਅੱਲਾਹ ਤਾਲਾ ਨੇ ਜਵਾਨ ਕਰ ਦਿੱਤਾ। ਅੰਮੀ ਕਰਦੇ ਕਰਦੇ ਨਾ ਕਿਸੇ ਜਗ੍ਹਾ ਤੇ ਕੰਮ ਕਰਦਾ ਸੀਗਾ, ਉਹ ਕਿਸੇ ਤੇ ਕੰਮ ਕਰਦਾ ਸੀ ਦਫ਼ਤਰ ਦੇ ਵਿੱਚ, ਉੱਥੇ ਲੱਗ ਗਿਆ ਕੰਪਿਊਟਰ ਆਪਰੇਟਰ। ਅੰਮੀ ਜੀ ਕੰਪਿਊਟਰ ਦਾ ਕੰਮ ਕਰਨ ਲੱਗ ਗਿਆ। ਉਹ ਕਰਦੇ ਕਰਦੇ ਬੰਦਾ ਇੱਕ ਬੱਚਾ ਚੰਗਾ ਹੁੰਦਾ, ਇਮਾਨਦਾਰ ਹੁੰਦਾ, ਜਿਹੜਾ ਉਹਦਾ ਮਾਲਕ ਸੀ ਨਾ ਕੰਪਨੀ ਦਾ, ਉਹਨੂੰ ਲੱਗਾ ਕਿ ਇਹ ਬੱਚਾ ਜਿਹੜਾ ਇਮਾਨਦਾਰ ਆ, ਉਹਨੇ ਅੰਮੀ ਆਪਣਾ ਪੀਏ ਬਣਾ ਲਿਆ। ਉਹਨੇ ਹੋਰ ਉਹਨੂੰ ਮੁਨਾਫਾ ਦੇਤਾ। ਅੰਮੀ ਜੀ ਕਦੀ 2 ਨੰਬਰੀ ਕਰਨੀ ਨਹੀਂ, ਨਾ ਕਿਸੇ ਨੂੰ ਕਰਨ ਦੇਣੀ, ਕਿਉਂਕਿ ਮਾਂ ਦੀ ਤਰਬੀਅਤ ਸੀਗੀ। ਅੰਮੀ ਜੀ ਹੋਇਆ ਕੀ ਕਿ ਉਸ ਕੰਪਨੀ ਨੂੰ ਬੜਾ ਪ੍ਰੋਫਿਟ ਹੋਇਆ। ਉਹਦੇ ਮਾਲਕ ਨੇ ਨਾ ਇੱਕ ਕੰਪਨੀ ਤੋਂ 2 ਬਣਾਈਆਂ, 2 ਤੋਂ 3 ਬਣਾਈਆਂ, ਉਹਦਾ ਤੇ ਕਾਰੋਬਾਰ ਵਸੀ ਹੋ ਗਿਆ, ਦੂਸਰੇ ਮੁਲਕਾਂ 'ਚ ਫਿਰ ਗਿਆ, ਕਾਰੋਬਾਰ ਛਾ ਗਿਆ ਉਹ ਤੇ। ਅੰਮੀ ਜੀ ਉਹਦੀ ਇੱਕੋ ਇੱਕ ਧੀ ਸੀ। ਉਹਨੇ ਕਿਹਾ ਕਿ ਪੁੱਤਰ ਤੂੰ ਕੌਣ ਆ, ਕਿੱਥੇ ਦਾ ਆ, ਮੈਨੂੰ ਇਹ ਦੱਸ ਕਿ ਤੇਰਾ ਮਾਂ ਪਿਓ। ਨੇ ਕਿਹਾ ਜੀ ਮੇਰਾ ਬਾਪ ਦੀ ਤੇ ਡੈਥ ਹੋ ਗਈ ਸੀ, ਮੇਰੀ ਵਾਲਦਾ ਹੀ ਆ, ਉਹਨੇ ਮਿਹਨਤਾਂ ਨਾਲ ਮੈਨੂੰ ਪਾਲਿਆ ਤੇ ਹੁਣ ਅੱਲਾ ਦਾ ਸ਼ੁਕਰ ਆ ਕਿ ਤੁਸੀਂ ਮੈਨੂੰ ਤਨਖਾਹ ਚੰਗੀ ਦਿੰਨੇ ਆ, ਸੈਲਰੀ ਚੰਗੀ ਦਿੰਨੇ, ਬੋਨਸ ਵੀ ਚੰਗੇ ਦੇ ਦਿੰਨੇ ਆ ਤੇ ਮੇਰਾ ਗੁਜ਼ਾਰਾ ਚੰਗਾ ਹੋ ਰਿਹਾ ਆ। ਉਹ ਕਹਿੰਦਾ ਪੁੱਤਰ ਮੈਨੂੰ ਆਪਣੇ ਘਰ ਲੈ ਕੇ ਚੱਲ, ਮੈਂ ਉਸ ਅਜ਼ੀਮ ਮਾਂ ਨੂੰ ਮਿਲਣਾ ਚਾਹ ਰਿਹਾ ਕਿ ਜਿਸ ਮਾਂ ਨੇ ਏਦਾਂ ਤੇਰੀ ਤਰਬੀਅਤ ਕੀਤੀ ਹੈ, ਇਹਨਾਂ ਤੋਂ ਇਮਾਨਦਾਰ ਬੱਚਾ। ਅੰਮੀ ਉਹ ਆਪਣੇ ਮਾਲਕ ਨੂੰ ਲੈ ਕੇ ਗਿਆ ਤੇ ਉਹ ਜਿਹੜਾ ਮਾਲਕ ਸੀ ਨਾ, ਉਹਦੀ ਮਾਂ ਦੇ ਪੈਰਾਂ 'ਚ ਬਹਿ ਗਿਆ। ਕਹਿੰਦਾ ਭੈਣ ਗੱਲ ਇਹ ਆ ਕਿ ਤੇਰਾ ਬੱਚਾ ਬੜਾ ਚੰਗਾ ਆ ਤੇ ਮੇਰੀ ਇੱਕੋ ਇੱਕ ਬੱਚੀ ਆ ਤੇ ਮੈਂ ਰਹਿੰਦਾ ਬਿਮਾਰ ਤੇ ਮੇਰਾ ਹੋਰ ਕੋਈ ਨਹੀਂ ਹੈਗਾ,
ਮੇਰੀਆਂ ਇੰਨੀਆਂ ਕੰਪਨੀਆਂ, ਇੰਨਾ ਮੇਰਾ ਕਾਰੋਬਾਰ ਹੈ, ਮੈਂ ਚਾਹੁੰਦਾ ਖਰਾਬ ਨਾ ਹੋਵੇ। ਹਾਂਜੀ ਤੇ ਹਰ ਬੰਦਾ ਲਾਲਚੀ ਅੱਜ ਕੱਲ, ਪਰ ਤੇਰਾ ਪੁੱਤਰ ਲਾਲਚੀ ਵੀ ਨਹੀਂ ਹੈਗਾ ਤੇ ਤੇਰਾ ਪੁੱਤਰ ਜਿਹੜਾ ਹੈ ਨਾ ਉਹ ਬੁਰਾ ਵੀ ਨਹੀਂ ਹੈਗਾ। ਤੇ ਲਿਹਾਜ਼ਾ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਪੁੱਤਰ ਨੂੰ ਦੇਣਾ ਚਾਹੁੰਦਾ ਆ। ਅੱਛਾ ਉਹਨੇ ਕਿਹਾ ਵੀਰੇ ਅਸੀਂ ਗਰੀਬ ਹੈਗੇ। ਉਹਨੇ ਕਿਹਾ ਗਰੀਬ ਦੀ ਗੱਲ ਕੋਈ ਨਹੀਂ, ਅੱਲਾਹ ਤਾਲਾ ਦੀ ਬਾਰਗਾਹ 'ਚ ਸਾਰੇ ਬਰਾਬਰ ਹੁੰਦੇ ਭੈਣ। ਹਾਂਜੀ ਅੰਮੀ ਉਹਨੇ ਆਪਣੀ ਧੀ ਦਾ ਰਿਸ਼ਤਾ ਦਿੱਤਾ, ਸਾਰਾ ਕਾਰੋਬਾਰ ਸਾਰਾ ਕੁਝ ਆਪਣੇ। ਉਹਨੇ ਕਿਹਾ ਧੀ ਦੇ ਨੂੰ ਕਿਹਾ ਕਿ ਮੈਂ ਤੇਰੇ ਨਾਮ ਤੇ ਕਰਾਨਾ। ਧੀ ਅੱਗੇ ਚੰਗੀ ਸੀ, ਕਹਿੰਦੀ ਅੱਬਾ ਜੀ ਮੇਰੇ ਨਾਮ ਤੇ ਨਾ ਕਰਾਓ, ਜਿਸ ਬੱਚੇ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਨਾ ਤੁਸੀਂ ਇਹਦੇ ਨਾਮ ਤੇ ਕਰਵਾ ਦਿਓ। ਕੀ ਬਾਤ। ਲਓ ਅੰਮੀ ਜੀ, ਉਹਨੇ ਉਸ ਆਪਣੇ ਜਵਾਈ ਦੇ ਨਾਮ ਤੇ ਸਾਰਾ ਕਾਰੋਬਾਰ ਕਰਾਤਾ। ਉਸ ਜਵਾਈ ਨੇ ਵੀ ਆਪਣੇ ਸਹੁਰੇ ਦੀ ਬੜੀ ਖਿਦਮਤ ਕੀਤੀ। ਸਹੁਰਾ ਜਾਂ ਬਿਮਾਰ ਰਹਿੰਦਾ ਸੀ, ਉਹ ਠੀਕ ਹੋਣ ਲੱਗ ਗਿਆ। ਮਾਂ ਉਹਦੀ ਦੇ ਵੀ ਦਿਨ ਫਿਰ ਗਏ। ਅੰਮੀ ਜੀ ਉਹਨਾਂ ਦਾ ਨਿਜ਼ਾਮ ਬੜਾ ਸਹੀ ਹੋ ਗਿਆ, ਨੌਕਰ ਚਾਕਰ ਤੇ ਪੈਸਾ ਸਾਰੀਆਂ ਚੀਜ਼ਾਂ ਆ ਗਈਆਂ। ਤੇ ਲੇਕਿਨ ਜਿਹੜਾ ਉਹਦਾ ਤਾਇਆ ਸੀ ਨਾ ਅੰਮੀ, ਉਹਦੇ ਬੱਚਿਆਂ ਨੇ ਉਹਨੂੰ ਮੁੜ ਕੇ ਨਾ ਦੇਖਿਆ। ਇੱਕ ਦਿਨ ਨਾ ਉਹਦਾ ਜਿਹੜਾ ਮੁਲਾਜ਼ਮ ਸੀ ਨਾ, ਤਾਏ ਦਾ ਮੁਲਾਜ਼ਮ, ਉਹ ਨਾ ਅੰਮੀ ਉਹਨੂੰ ਕਿਤੇ ਕਮਰੇ 'ਚ ਛੱਡ ਕੇ ਨਾ ਕਿਤੇ ਬਾਹਰੋਂ ਤਾਲਾ ਲਾ ਗਿਆ ਨਾ ਗੇਟ ਦਾ, ਕਿ ਕੋਈ ਆਵੇ ਨਾ। ਆਪ ਅੰਮੀ ਕੋਈ ਚੀਜ਼ ਲੈਣ ਗਿਆ, ਰਸਤੇ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਹੋ ਗਈ ਮੌਤ। ਉਹਦੇ ਜੇਬ 'ਚ ਸੀ ਸ਼ਨਾਖਤੀ ਕਾਰਡ, ਲੋਕਾਂ ਨੇ ਚੱਕਿਆ, ਚੱਕ ਕੇ ਤਾਂ ਉਹਦੇ ਘਰ ਪਹੁੰਚਾਤਾ। ਉਹ ਕਿਤੇ ਦੂਰ ਦਾ ਸੀ, ਦੂਸਰੇ ਸ਼ਹਿਰ ਦਾ ਸੀ। ਅੰਮੀ ਦਿਨ ਕੋਈ ਨਾ ਕਾਫੀ ਜ਼ਿਆਦਾ ਗੁਜ਼ਰ ਗਏ, ਕੋਈ 20-25 ਦਿਨ ਗੁਜ਼ਰ ਗਏ। ਉਹ ਜਿਹੜਾ ਤਾਇਆ ਸੀ ਉਹਦਾ, ਉਹ ਤਾਂ ਰਹਿੰਦਾ ਸੀ ਬਿਮਾਰ, ਹੈਗਾ ਵੀ ਮਰੀਜ਼ ਸੀ, ਉੱਠ ਵੀ ਨਹੀਂ ਸੀ ਸਕਦਾ ਹੈਗਾ। ਅੰਮੀ ਜੀ ਗੁਆਂਢੀਆਂ ਦੇ ਨਾ ਆਂਢ ਗੁਆਂਢ ਬਦਬੂ ਆਣ ਲੱਗ ਗਈ। ਹੁਣ ਲੋਕੀ ਕਹਿਣ ਕਿ ਬਦਬੂ ਕਿੱਥੋਂ ਆਉਂਦੀ ਆ। ਪਹਿਲੇ ਲੋਕਾਂ ਨੇ ਸੋਚਣਾ ਕਿ ਇੱਥੇ ਤਾਲਾ ਲੱਗਾ ਹੋਇਆ, ਲੱਗਦਾ ਕਿ ਜਿਹੜਾ ਬਾਬਾ ਬਿਮਾਰ ਰਹਿੰਦਾ ਸੀ ਉਹ ਕਿਤੇ ਜ਼ਿਆਦਾ ਬਿਮਾਰ ਹਸਪੀਟਲ ਹੋਊਗਾ ਜਾਂ ਪੁੱਤਰ ਲੈ ਗਏ ਹੋਊਗੇ। ਲੇਕਿਨ ਜਦੋਂ ਬਦਬੂ ਆਣ ਲੱਗੀ ਤਾਂ ਲੋਕਾਂ ਨੇ ਕੰਧਾਂ ਟੱਪੀਆਂ, ਜਾ ਕੇ ਦੇਖਿਆ ਤੇ ਅੰਮੀ ਜੀ ਉਹਦੇ ਪਿਓ ਨੂੰ ਕੀੜੇ ਖਾਣ ਡਏ ਹੋਏ ਸੀ, ਜਿਸਮ ਦੇ ਵਿੱਚ ਕੀੜੇ ਪੈ ਗਏ ਹੋਏ ਸੀ। ਅੱਲਾਹ ਤੋਬਾ। ਅੱਲਾਹ ਮਾਫ ਕਰੇ ਅੰਮੀ ਜੀ, ਉਹਦੀਆਂ ਜਾਇਦਾਦਾਂ, ਉਹਦੀ ਦੌਲਤ, ਉਹਦੇ ਪੁੱਤਰ ਕੋਈ ਵੀ ਉਹਦਾ ਸਹਾਰਾ ਨਹੀਂ ਬਣੇ।